ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਅਕਤੂਬਰ 2015 20 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਡਾਕਟਰ ਸਾਹਿਬ ਸ਼ੁਰੂਆਤ ਕਰਾਂਗੇ ਅੱਜ ਦੇ ਕੁਝ ਅਹਿਮ ਵਿਸ਼ਿਆਂ ਨਾਲ। ਦੇਖੋ, ਕੁਝ ਚੀਜ਼ਾਂ ਇੰਨੀਆਂ ਕਾਇਮ ਹੁੰਦੀਆਂ ਨੇ ਕਿ ਭਾਵੇਂ 2-3 ਦਿਨ ਪਛੜ ਕੇ ਵੀ ਉਹਨਾਂ ਦੇ ਉੱਤੇ ਵਿਚਾਰ ਹੋਏ, ਉਹਨਾਂ ਦੀ ਅਹਿਮੀਅਤ ਉਨੀ ਰਹਿੰਦੀ ਹੈ। ਬੀਤੇ ਵੀਕਐਂਡ ਗੋਲਫ ਕਲੱਬ ਚੰਡੀਗੜ੍ਹ ਦੇ ਵਿੱਚ PN ਹੂਨ, ਜਿਹੜਾ ਪ੍ਰੇਮਨਾਥ ਹੂਨ ਪੂਰਾ ਨਾਂ ਹੈ, ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦੇ ਰਹੇ ਔਰ 40 ਸਾਲ ਆਰਮੀ 'ਚ ਸਰਵ ਕੀਤਾ ਔਰ ਬੜੇ ਡਿਸਟਿੰਗੁਇਸ਼ਡ ਸੋਲਜਰ ਜਿਹੜੇ ਭਾਰਤੀ ਫੌਜ ਦੇ ਬਹੁਤ ਸਾਰੇ ਅਵਾਰਡ ਨੇ, ਜਿਨ੍ਹਾਂ ਦੇ ਵਿੱਚ परम विशिष्ट सेवा मेडल, अति विशिष्ट सेवा सेना मेडल, नॉट सेवा, परम विशिष्ट सेना मेडल, अति विशिष्ट सेना मेडल और सेना मेडल, ये तीनों ही ਜਿਹੜੇ ਨੇ PN ਹੂਨ ਨੇ ਲਏ ਹੋਏ ਸੀ ਜਾਂ ਜਿੱਤੇ ਹੋਏ ਸੀ। ਉਹਨਾਂ ਨੇ ਆਪਣੀ ਇੱਕ ਕਿਤਾਬ ਜਿਹੜੀ ਹੈ ਰਿਲੀਜ਼ ਕੀਤੀ ਹੈ, ਜਿਹਦਾ ਨਾਮ ਦਾ ਅਨਟੋਲਡ ਸਟੋਰੀ। ਹੁਣ ਇਸ ਕਿਤਾਬ ਬਾਰੇ ਭਾਵੇਂ ਥੋੜੀ ਜਿਹੀ ਚਰਚਾ ਅਖਬਾਰਾਂ 'ਚ ਹੋਈ, ਇੱਕ ਦੋ ਅਖਬਾਰਾਂ ਨੇ ਥੋੜੀ ਡੀਟੇਲ ਦਿੱਤੀ, ਰੈਡਿਫ ਔਨ ਦਾ ਨੈਟ ਨੇ ਥੋੜਾ ਡੀਟੇਲ ਇੰਟਰਵਿਊ ਦਿੱਤਾ, ਲੇਕਿਨ ਇੱਕਦਮ ਇਹ ਗੱਲ ਖਤਮ ਹੋ ਗਈ। ਨਹੀਂ ਤਾਂ ਜਿਹੜੇ ਇਸ਼ੂ ਔਰ ਜਿਹੜੇ ਖਾਸ ਤੌਰ ਤੇ ਇੰਕਸ਼ਾਫ PN ਹੂਨ ਨੇ ਆਪਣੇ ਇਸ ਕਿਤਾਬ 'ਚ ਕੀਤੇ ਨੇ, ਉਹ ਜਿਹੜਾ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਔਰ ਫੈਸਲੇ ਸਿਆਸੀ ਤੌਰ ਤੇ ਲਏ ਜਾਂਦੇ ਨੇ, ਔਰ ਪਾਕਿਸਤਾਨ 'ਚ ਤਾਂ ਜੀ 67 ਸਾਲ 'ਚੋਂ ਅੱਧਾ ਸਮਾਂ ਫੌਜ ਨੇ ਰਾਜ ਕੀਤਾ ਹੈ, ਪਰ ਭਾਰਤ ਦੇ ਵਿੱਚ ਜਿਹੜੀ ਹੈ ਫੌਜ ਉਹ ਬਿਲਕੁਲ ਬੈਰਕਾਂ ਦੇ ਵਿੱਚ ਬੈਠਦੀ ਹੈ ਔਰ ਫੌਜ ਦੀ ਕੋਈ ਦਿਲਚਸਪੀ ਨਹੀਂ ਕਿ ਦਿੱਲੀ 'ਚ ਸਿਆਸੀ ਕੀ ਤਬਦੀਲੀਆਂ ਹੋ ਰਹੀਆਂ ਨੇ। ਇਸ ਸਾਰੇ ਝੂਠ ਨੂੰ ਜਿਹੜਾ ਹੈ ਉਹ ਬੇਨਕਾਬ ਕਰਦੀ ਹੈ ਕਿਤਾਬ। ਪਰ ਕਿਉਂਕਿ ਅੱਜ ਇੱਕ ਆਪਣੇ ਤੌਰ ਦਾ ਪੈਟਰੀਓਟਿਜ਼ਮ, ਹਿੰਦੂ ਨੈਸ਼ਨਲਿਜ਼ਮ ਜਿਹੜਾ ਹੈ ਉਹ ਮੀਡੀਆ ਨੇ ਅਡਾਪਟ ਕੀਤਾ ਹੋਇਆ, ਇਸ ਲਈ ਜਿਹੜੀਆਂ ਖਬਰਾਂ ਇਨਕਨਵੀਨੀਐਂਟ ਹੁੰਦੀਆਂ ਨੇ ਉਹ ਕਿਲ ਕਰ ਦਿੱਤੀਆਂ ਜਾਂਦੀਆਂ। ਜਿਹੜੀ ਚੀਜ਼, ਜਿਹੜਾ ਮੀਡੀਆ ਹਰ ਗੱਲ ਦੇ ਲਈ ਪਿਛਲੀ ਸਰਕਾਰ ਦੇ ਪਿੱਛੇ ਪਿਆ ਹੁੰਦਾ ਸੀ, ਕਿਵੇਂ ਇੱਕ ਤੋਂ ਬਾਅਦ ਇੱਕ ਸਕੈਂਡਲ ਬਾਹਰ ਕੱਢਿਆ, ਕਿਸ ਕਿਸਮ ਦੀਆਂ ਖੌਫਨਾਕ ਘਟਨਾਵਾਂ ਉਹ ਦਾਦਰੀ ਹੋਏ, ਬਿਹਾਰ 'ਚ ਹੋਏ, 95 ਸਾਲ ਦੇ ਇੱਕ ਦਲਿਤ ਨੂੰ ਜਿਉਂਦਾ ਸਾੜ ਦਿੱਤਾ ਹੈ, ਔਰ ਕੀ ਬਿਹਾਰ ਦੇ ਵਿੱਚ ਇਸ ਚੋਣਾਂ ਦੇ ਵੇਲੇ ਨਹੀਂ ਕੀਤਾ ਜਾ ਰਿਹਾ, ਔਰ ਮੋਦੀ ਨੇ ਬਿਲਕੁਲ ਜਿਹੜਾ ਮੌਨ ਵਰਤ ਰੱਖਿਆ ਹੋਇਆ। ਲੇਕਿਨ ਮੀਡੀਆ ਜਿਹੜਾ ਹੈ ਜਦੋਂ ਇਸ ਸਾਰੇ ਦੇ ਉੱਤੇ ਗੱਲ ਕਰਦਾ, ਉਹਨਾਂ 'ਚੋਂ ਬਹੁਤ ਵਿਰਲੇ ਨੇ ਜਿਹੜੇ ਚੈਲੰਜ ਕਰ ਰਹੇ ਨੇ, ਲੇਕਿਨ ਕੁੱਲ ਮਿਲਾ ਕੇ ਜਿਹੜਾ ਸਾਰਾ ਮੀਡੀਆ ਇਸ ਵੇਲੇ ਉਹ ਵੀ ਹਿੰਦੂਤਵਾਦੀ ਪ੍ਰੋਪੇਗੈਂਡਿਸਟ ਬਣਿਆ ਹੋਇਆ। ਸੋ ਲੇਕਿਨ ਹਾਲਾਂ ਸਟੋਰੀ ਇਹ ਵੀਕਐਂਡ ਦੇ ਉੱਤੇ ਆਈ, ਮੈਂ ਉਸ ਨੂੰ ਦੇਖਿਆ ਵੀ, ਪਰ ਮੈਂ ਜਦੋਂ ਦੁਬਾਰਾ ਉਸ ਨੂੰ ਕੱਲ ਕੁਛ ਮੈਂ ਸੇਵ ਕਰ ਲੈਂਦਾ, ਜਿਹੜਾ ਮੈਨੂੰ ਲੱਗਦਾ ਹੈ ਵੀ ਥੋੜੇ ਫ੍ਰੀ ਟਾਈਮ ਦੇਖਾਂਗਾ, ਤਾਂ ਫਿਰ ਮੈਨੂੰ ਅਹਿਸਾਸ ਹੋਇਆ ਵੀ ਨਹੀਂ, ਇਹ ਤਾਂ PN ਹੂਨ ਨੇ ਬਹੁਤ ਵੱਡੀ ਗੱਲ ਕੀਤੀ ਹੈ, ਜਿਸ ਨੂੰ ਕਿ ਇਹਨਾਂ ਨੇ ਫਰਦਰ ਕਿਸੇ ਡਿਸਕਸ਼ਨ ਦੇ ਵਿੱਚ ਨਹੀਂ ਲਿਆਂਦਾ। ਸਗੋਂ ਇੱਕ ਦੋ ਸਾਬਕਾ ਜਿਹੜੇ ਨੇ ਉਹਨਾਂ ਨੇ ਇਹਨੂੰ ਡਿਸਮਿਸ ਕਰਤਾ ਕਿ ਜੀ ਨਹੀਂ, ਇਹ ਫੈਂਟੈਸੀ ਹੈ। ਔਰ ਹਾਲਾਂਕਿ PN ਹੂਨ ਜਿਹੜਾ ਹੈ ਇਸ ਦਾ ਇਹ ਹੁਣ BJP ਦੇ ਔਰ ਦੂਸਰੇ ਵੀ ਖੈਮੇ ਦੇ ਨੇੜੇ ਹੈ ਔਰ ਐਡਵਾਈਜ਼ਰੀ ਰੋਲ 'ਚ ਹੈ, ਲੇਕਿਨ ਇਹਦੇ ਬਾਵਜੂਦ ਕੋਈ ਇਸ ਗੱਲ ਨੂੰ, ਕਿਤਾਬ ਜ਼ਰੂਰ ਵਿਕ ਜਾਏਗੀ, ਆਮ ਬੰਦਾ ਦੇਖੇਗਾ ਵੀ ਕੀ ਹੈ, ਲੇਕਿਨ ਜਿਸ ਲੈਵਲ ਤੇ ਡਿਸਕਸ਼ਨ ਲਿਜਾਈ ਜਾਣੀ ਚਾਹੀਦੀ ਸੀ ਉਹ ਬਿਲਕੁਲ ਕਿਲ ਕਰ ਦਿੱਤੀ ਗਈ। ਔਰ ਅਸੀਂ ਟ੍ਰਿਬਿਊਨ ਦੀ ਸਟੋਰੀ ਦੇ ਲਈ ਪਿਕ ਕੀਤੀ ਹੈ, ਔਰ ਕਿਉਂਕਿ ਮੈਂ ਕਾਫੀ ਡਿਟੇਲ 'ਚ ਬਾਕੀ ਮੀਡੀਆ ਵੀ ਦੇਖਿਆ, ਸਿਰਫ ਉਹੀ ਗੱਲਾਂ ਸਾਰਿਆਂ ਨੇ ਰਿਪੀਟ ਕੀਤੀਆਂ ਹੋਈਆਂ ਨੇ। ਔਰ ਇਸ 'ਚ ਜਿਹੜਾ ਉਹਨੇ ਇੱਕ ਜਿਹੜਾ ਆਪਰੇਸ਼ਨ, ਕਿਉਂਕਿ ਜਦੋਂ ਵੀ ਫੌਜ ਕਿਤੇ ਕੋਈ ਹਮਲਾ ਕਰਦੀ ਹੈ ਜਾਂ ਕੋਈ ਪਲੈਨਿੰਗ ਕਰਦੀ ਹੈ ਹਮਲਾ ਕਰਨ ਦੀ, ਤਾਂ ਉਸ ਨੂੰ ਉਸ ਦਾ ਕੋਈ ਕੋਡ ਨਾਂ ਰੱਖਿਆ ਜਾਂਦਾ ਹੈ, ਉਸ ਆਪਰੇਸ਼ਨ ਨੂੰ ਕਿਹਾ ਜਾਂਦਾ ਹੈ। ਜਿਵੇਂ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਬਲੂ ਸਟਾਰ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ। ਇਹ ਵੱਖਰੀ ਗੱਲ ਹੈ ਕਿ ਉਹਦੀ ਕਿਵੇਂ ਬਲੂ, ਨੀਲਾ ਰੰਗ ਸਿੱਖਾਂ ਦੇ ਨਾਲ ਐਸੋਸੀਏਟ ਹੁੰਦਾ ਹੈ 10ਵੇਂ ਪਾਤਸ਼ਾਹ ਨਾਲ, ਔਰ ਇਸੇ ਤਰ੍ਹਾਂ ਜਦੋਂ ਇਹਨਾਂ ਨੇ ਨਿਊਕਲੀਅਰ ਧਮਾਕੇ ਕੀਤੇ, ਪਹਿਲਾ ਧਮਾਕਾ 1974 'ਚ ਪੋਖਰਾਨ 'ਚ ਕੀਤਾ ਤਾਂ ਉਹਦਾ ਕੋਡ ਨਾਂ ਸੀ ਸਮਾਈਲਿੰਗ ਬੁੱਧਾ। ਹਾਲਾਂ ਬੁੱਧ ਜਿਹੜਾ ਹੈ ਹਿੰਸਾ ਦੇ ਖਿਲਾਫ, ਅਹਿੰਸਾ ਪਰਮੋ ਧਰਮੋ ਦਾ ਸਲੋਗਨ ਚੁੱਕਿਆ ਹੋਇਆ ਤੇ ਨਿਊਕਲੀਅਰ ਧਮਾਕਾ ਕਰ ਰਹੇ ਨੇ, ਨਾਂ ਉਹਦਾ ਰੱਖਿਆ ਹੈ ਆਪਰੇਸ਼ਨ ਸਮਾਈਲਿੰਗ ਬੁੱਧ। ਇਸੇ ਤਰ੍ਹਾਂ 1998 ਦੇ ਵਿੱਚ ਜਦੋਂ ਭਾਰਤ ਨੇ 5 ਉੱਪਰੋਂ ਥੱਲੀ ਧਮਾਕੇ ਕੀਤੇ
ਤਾਂ ਉਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਲਾਫਿੰਗ ਬੁੱਧਾ, ਕਿ ਬੁੱਧ ਹੱਸ ਰਹੇ। ਸੋ ਇਹ ਬੁੱਧ ਧਰਮ ਨੂੰ ਜਾਂ ਬੁੱਧਿਸਟ ਆਈਡੀਓਲੋਜੀ ਨੂੰ ਜਿਹੜਾ ਉਹ ਬਿਲਕੁਲ ਜਿਲਚ ਕਰਨ ਦੇ ਬਰਾਬਰ ਹੈ। ਸੋ ਇੱਕ ਆਪਰੇਸ਼ਨ ਜਿਹਦਾ ਜ਼ਿਕਰ ਇਸ ਹਵਾਲੇ ਨਾਲ ਤਾਂ ਕਿਤੇ ਨਾ ਕਿਤੇ ਹੋਇਆ ਕਿ ਜੀ ਕੁਛ ਸੀ, ਇਹ ਕੀ ਸੀ ਇਹ ਸਾਹਮਣੇ ਨਹੀਂ ਆਇਆ, ਔਰ ਉਸ ਆਪਰੇਸ਼ਨ ਦਾ ਨਾਂ ਸੀ ਆਪਰੇਸ਼ਨ ਬ੍ਰੈਸ ਟੈਕਸ। ਹੁਣ ਬ੍ਰੈਸ ਟੈਕਸ ਤੁਸੀਂ ਡਿਕਸ਼ਨਰੀ ਮਤਲਬ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਮੂਲ ਮੁੱਦਿਆਂ ਦੇ ਉੱਤੇ ਗੱਲਬਾਤ ਜੀ। ਹੁਣ ਉਦੋਂ ਸੀ ਕਿ ਜੀ ਇਹ ਐਡਵਾਂਸਡ ਐਕਸਰਸਾਈਜ਼ ਸੀ, ਪੱਛਮੀ ਬਾਰਡਰ ਤੱਕ ਜਾਣਾ ਸੀ, ਲੇਕਿਨ ਲੈਫਟੀਨੈਂਟ ਜਨਰਲ PN ਹੂਨ ਨੇ ਇਹ ਇੰਕਸ਼ਾਫ ਕੀਤਾ ਹੈ ਕਿ ਇਹ ਜਿਹੜਾ ਆਪਰੇਸ਼ਨ ਬ੍ਰੈਸ ਟੈਕਸ ਸੀ ਇਹ ਐਕਚੁਅਲੀ ਪਾਕਿਸਤਾਨ ਦੇ ਉੱਤੇ ਚੌਥੀ ਫੌਜੀ ਕਾਰਵਾਈ ਦਾ ਨਾਂ ਸੀ, ਫੌਜੀ ਹਮਲੇ ਦਾ ਨਾਂ ਸੀ। ਔਰ ਆਲਰੇਡੀ ਇਹ ਆਪਰੇਸ਼ਨ ਜਿਹੜਾ ਇੰਨੇ ਖੁਫੀਆ ਅੰਦਾਜ਼ ਦੇ ਵਿੱਚ ਫੌਜ ਵੱਲੋਂ ਆਪਣੇ ਲੈਵਲ ਤੇ ਕੀਤਾ ਜਾ ਰਿਹਾ ਸੀ। ਉਦੋਂ ਜਨਰਲ ਸੁੰਦਰਜੀ ਜਿਹੜਾ ਉਹ ਜਨਰਲ ਬਣ ਚੁੱਕਾ ਸੀ, ਔਰ ਇਹੀ ਉਹ ਲੈਫਟੀਨੈਂਟ ਜਨਰਲ ਸੁੰਦਰਜੀ ਹੈ ਜਿਹੜਾ ਜੂਨ 84 ਚ ਲੈਫਟੀਨੈਂਟ ਜਨਰਲ ਸੀ, ਔਰ ਜਿਹਨੇ ਅੱਗੇ ਹੋ ਕੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਰੋਲ ਅਦਾ ਕੀਤਾ ਸੀ। ਔਰ ਇਹ ਉਹ ਪੀਰੀਅਡ ਹੈ ਕਿ ਅਰੁਣ ਸਿੰਘ ਜਿਹੜਾ ਕਿ ਡਿਪਟੀ ਹੋਮ ਮਿਨਿਸਟਰ ਸੀ, ਇਹ ਉਹੀ ਅਰੁਣ ਸਿੰਘ ਹੈ ਜਿਹੜਾ ਰਾਜੀਵ ਗਾਂਧੀ ਦੀ ਅੰਦਰੂਨੀ ਕੋਟਰੀ ਦੇ ਵਿੱਚ ਸੀ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਪਲਾਨ ਕੀਤਾ। ਹੁਣ ਜਿਹੜੇ ਇਸ ਦਾ ਹੀ ਕਹਿਣਾ ਹੈ ਕਿ ਵੀ ਇਹ ਜਿਹੜੀ ਚੌਥੀ ਜੰਗ ਹੋਣੀ ਸੀ ਪਾਕਿਸਤਾਨ ਨਾਲ, ਔਰ ਉਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ। ਈਵਨ ਇਹਦੇ ਹੁਣ ਦੇ ਕਹਿਣ ਮੁਤਾਬਕ ਰਾਜੀਵ ਗਾਂਧੀ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਪਾਕਿਸਤਾਨ ਤੇ ਹਮਲੇ ਦੀ ਜਿਹੜੀ ਹੈ ਪੂਰੀ ਤਿਆਰੀ ਹੈ, ਔਰ ਕਿਹਾ ਇਹ ਗਿਆ ਸੀ ਕਿ ਇਹ ਜਿਹੜਾ ਆਪਰੇਸ਼ਨ ਬ੍ਰੈਸ ਟੈਕਸ ਹੈ ਇਹ ਅਸੀਂ ਐਡਵਾਂਸ ਐਕਸਰਸਾਈਜ਼ਸ ਕਰ ਰਹੇ ਹਾਂ, ਫੌਜੀ ਐਕਸਰਸਾਈਜ਼ਸ ਬਾਰਡਰ ਦੇ ਉੱਤੇ। ਪਰ ਇਸ ਹਵਾਲੇ ਦੇ ਨਾਲ ਜਿਹੜਾ ਇਹ ਅਟੈਕ ਸੀ, ਜਿਹੜਾ ਫੁੱਲ ਫਲੈਜਡ ਅਟੈਕ ਕਰਨ ਦੀ ਲਾਈਨ ਸੀ। ਔਰ ਇਸੇ ਕੰਟੈਕਸਟ ਦੇ ਵਿੱਚ PN ਹੂਨ ਨੇ ਇਵਨ ਅੱਗੇ ਜਾ ਕੇ ਇਸ ਆਪਣੀ ਕਿਤਾਬ ਦੇ ਵਿੱਚ ਕਿਹਾ ਕਿ ਫੌਜ ਨੇ ਆਲਮੋਸਟ ਪਲਾਨ ਕਰ ਲਿਆ ਸੀ ਰਾਜੀਵ ਗਾਂਧੀ ਦੀ ਸਰਕਾਰ ਦਾ ਤਖਤਾ ਉਲਟਾਉਣ ਦੇ ਲਈ, ਔਰ ਉਹਨਾਂ ਨੇ ਜਿਹੜੀਆਂ ਨੇ ਇਸ ਦੇ ਲਈ ਸੁੰਦਰਜੀ ਜਿਹੜਾ ਉਹ ਉਹਦੀ ਚਾਹਨਾ ਫੀਲਡ ਮਾਰਸ਼ਲ ਬਣਨ ਦੀ ਸੀ, ਅਰੁਣ ਸਿੰਘ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ, ਔਰ ਉਹਨਾਂ ਨੇ ਖਾਸ ਬਟਾਲੀਆਂ ਜਿਹੜੀਆਂ ਨੇ ਉਹ ਮੰਗੀਆਂ ਸੀ ਕਿ ਵੀ ਜਿਨ੍ਹਾਂ ਨੇ ਦਿੱਲੀ ਦੇ ਉੱਤੇ ਕੰਟਰੋਲ ਕਰਨਾ ਸੀ। ਸੋ ਇਹਦੇ ਚੋਂ ਦੋ ਗੱਲਾਂ ਜਿਹੜੀਆਂ ਇਸ ਲਿਖਤ ਚੋਂ ਨਿਕਲਦੀਆਂ ਨੇ ਕਿ ਕਿਵੇਂ ਫੌਜ ਆਫ ਇਟਸ ਓਨ ਪਾਕਿਸਤਾਨ ਦੇ ਉੱਤੇ ਫੌਜੀ ਹਮਲੇ ਦੇ ਲਈ ਬਿਲਕੁਲ ਤਿਆਰ ਸੀ, ਬਿਨਾਂ ਈਵਨ ਪ੍ਰਾਈਮ ਮਿਨਿਸਟਰ ਨੂੰ ਪਤਾ ਲੱਗਿਆ, ਔਰ ਈਵਨ ਦਿੱਲੀ ਦਾ ਤਖਤ ਵੀ ਜਿਹੜਾ ਫੌਜ ਲੈਣ ਦੇ ਆਲਮੋਸਟ ਕਰੀਬ ਪਹੁੰਚ ਚੁੱਕੀ ਸੀ। ਹਾਲਾਂਕਿ ਇਹੋ ਜਿਹਾ ਇੱਕ ਦੁਹਰਾ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਹੋਇਆ, ਔਰ ਉਹਦੇ ਚ ਜਿਹੜਾ ਮਲਕ ਜਿਹੜਾ ਇਸ ਸਾਲੇ ਦੇ ਵਿੱਚ ਜਿਸ ਦਾ ਰੋਲ ਸੀ ਜਨਰਲ VP ਸਿੰਘ, ਸ਼ਾਇਦ VP ਸਿੰਘ, ਉਹ ਹੁਣ ਕੈਬਨਿਟ ਮਿਨਿਸਟਰ ਵੀ ਹੈ, ਉਹ ਹਿੰਦੂਤਵਾ ਦਾ ਉਹਨੇ ਬੈਂਡ ਵੈਗਨ ਜੁਆਇਨ ਕੀਤਾ। ਸੋ ਉਹ ਵੀ ਹਿੰਦੂਤਵਾ ਦੇ ਨਾਲ, ਇਹ ਵੀ ਕਿਤੇ ਨਾ ਕਿਤੇ ਜਾ ਕੇ ਹਿੰਦੂਤਵਾ ਦੇ ਨਾਲ, ਔਰ ਕਿਵੇਂ ਫੌਜ ਦੇ ਵਿੱਚ ਇਹ ਗੱਲ ਫਿਰ ਸਮਝ ਆ ਜਾਣੀ ਚਾਹੀਦੀ ਹੈ ਕਿ ਕਿਵੇਂ ਜਨਰਲ ਪ੍ਰੋਤ ਵਰਗੇ ਜਿਹੜਾ ਨਾਟ ਜਨਰਲ ਕਰਨਲ ਪ੍ਰੋਤ ਜਿਹਨੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਸਾਰੀ ਜਿਹੜਾ ਬੰਬਾਰਡਮੈਂਟ ਕੀਤੀ, ਬੰਦੇ ਮਾਰੇ, ਉਹਨੂੰ ਮਾਸਟਰਮਾਈਂਡ ਕੀਤਾ, ਔਰ ਅਭਿਨਵ ਭਾਰਤ ਜਿਹੜੀ ਇਹਨਾਂ ਦੀ ਇੱਕ ਦਹਿਸ਼ਤਗਰਦ ਜਥੇਬੰਦੀ RSS ਦੀ, ਉਸ ਦੇ ਸਾਧਵੀ ਪ੍ਰਗਿਆ ਔਰ ਦੂਸਰਿਆਂ ਨੂੰ ਅਸੀਮਾਂ ਆਨੰਦ ਇਹਨਾਂ ਸਾਰਿਆਂ ਨੂੰ ਤਿਆਰ ਕੀਤਾ। ਸੋ ਮੈਂ ਇਸ ਗੱਲ ਦੇ ਨਾਲ ਫਿਰ ਜਿਹੜਾ ਅਟੈਚ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਰਾਜੀਵ ਗਾਂਧੀ ਬਾਰੇ ਬੇਨਜ਼ੀਰ ਨੇ ਕਿਹਾ ਕਿ ਜੀ ਅਸੀਂ ਤਾਂ ਮਦਦ ਕੀਤੀ ਸਿੱਖ ਮੂਵਮੈਂਟ ਕੁਚਲਣ ਦੇ ਲਈ ਜੋ ਉਹਨਾਂ ਦਾ ਸੀ, ਔਰ ਰਾਜੀਵ ਗਾਂਧੀ ਨਹੀਂ ਸੀ ਮੰਨਿਆ, ਜਿਹੜਾ ਉਹਨੇ ਉਹ ਮੰਨਿਆ ਹੋਇਆ ਸੀ ਕਿ ਉਹ ਸਿਆਚਿਨ ਤੋਂ ਫੌਜ ਹਟਾਏਗਾ, ਔਰ ਕੁਲਦੀਪ ਨਈਅਰ ਨੇ ਆਪਣੀ ਲਿਖਤ ਕਿਹਾ ਸੀ ਕਿ ਜੇ ਰਾਜੀਵ ਗਾਂਧੀ ਤਾਂ ਫੌਜ ਹਟਾਉਣਾ ਚਾਹੁੰਦਾ ਸੀ ਪਰ ਫੌਜ ਨਹੀਂ ਸੀ ਮੰਨੀ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ 2 and 2 ਟੁਗੇਦਰ ਪੁੱਟ ਕਰਦੇ ਹੋ ਫਿਰ ਸਿਨੈਰੀਓ ਸਾਰਾ ਐਮਰਜ ਹੁੰਦਾ ਹੈ ਕਿ ਫੌਜ ਇੰਡੀਪੈਂਡੈਂਟਲੀ ਪੋਲੀਟੀਕਲ ਮੈਟਰਸ ਤੇ ਅਸਰਟ ਕਰਦੀ ਹੈ। ਭਾਰਤੀ ਫੌਜ ਕੂਹ ਦੇ ਨੇੜੇ ਪਹੁੰਚ ਗਈ ਸੀ 2 ਵਾਰ, ਇਹ ਜਿਹੜਾ VP ਸਿੰਘ ਦੇ ਵੇਲੇ ਵੀ ਹੋਇਆ, ਜਿਹੜਾ ਲਾਸਟ ਸੀ ਉਦੋਂ ਵੀ ਸੀ ਕਿ ਜੀ ਆਲਮੋਸਟ ਮੂਵਮੈਂਟ ਹੋ ਗਈ ਸੀ, ਔਰ ਹੁਣ ਦੇ ਕਹਿਣ ਮੁਤਾਬਕ ਇਹ ਉਸ ਪੀਰੀਅਡ 'ਚ ਵੀ ਸੀ ਜਦੋਂ ਸੁੰਦਰ ਜੀ ਸਾਹਮਣੇ ਸੀ। ਸੋ ਹੁਣ ਮੈਂ ਐਗਜ਼ੈਕਟਲੀ ਜੋ ਇਹਦੇ 'ਚ ਹੈ ਉਹ ਥੋੜਾ ਬਹੁਤ ਮੈਂ ਪੜ੍ਹ ਵੀ ਦਿੰਨੇ ਤਾਂ ਕਿ, ਹਾਲਾਂਕਿ ਮੈਂ ਐਕਸਪਲੇਨ ਕਰ ਦਿੱਤਾ ਮੋਸਟ ਇਸ ਪਾਰਟ ਨੂੰ। Operation Brass Tack was the Army's preparation for a war against Pakistan and not a military exercise, says Lieutenant General PN Hoon, retired, who was then Commander-in-Chief of the Western Command. The revelation was made by the veteran during the launch of his book, The Untold Truth, on Saturday evening. कि ये उन्हें कहे कि military exercise नहीं सी Operation Brass Tacks,
ਇਹ ਐਕਚੁਅਲੀ ਪਾਕਿਸਤਾਨ ਤੇ ਹਮਲੇ ਦੀ ਤਿਆਰੀ ਸੀ ਜੀ। In the book, Lieutenant General Hoon has revealed behind the scene politics of major operations and events that took place during his 40-year service in the army. ਕਿ 40 ਸਾਲ ਦੇ ਉਸਦੇ ਫੌਜੀ ਜੀਵਨ ਦੇ ਦੌਰਾਨ ਜੋ ਪਰਦੇ ਪਿੱਛੇ ਹੋਇਆ ਉਸ ਦਾ ਉਹਨੇ ਜ਼ਿਕਰ ਕੀਤਾ ਇਸ ਕਿਤਾਬ। While in one chapter the author has called the Operation Blue Star a botched up operation, in another chapter he has revealed that Operation Brass Tack was a war against Pakistan. ਸੋ ਉਹਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਜਿਹੜਾ ਜੂਨ 84 ਦਾ ਫੌਜੀ ਹਮਲਾ ਸੀ ਉਹ ਬੌਚਡ ਅਪ ਹੁੰਦਾ ਹੈ ਐਮਬੈਰਸਿੰਗ ਮਿਸਟੇਕ ਜਾਂ ਕੱਚ ਪੱਕ। ਉਹਦਾ ਮਤਲਬ ਵੀ ਫੇਲ ਆਪਰੇਸ਼ਨ ਸੀ ਸਾਡਾ, ਉਹਨੇ ਫੌਜ ਨੂੰ ਐਮਬੈਰਸਮੈਂਟ ਦਿੱਤੀ। ਲੇਕਿਨ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਆਪਰੇਸ਼ਨ ਬ੍ਰੈਸ ਟੈਕ ਸੀ ਇਹ ਐਕਸਰਸਾਈਜ਼ ਨਹੀਂ ਸੀ, ਇਹ ਵਾਰ ਅਗੇਂਸਟ ਪਾਕਿਸਤਾਨ ਸੀ। I have written about operations I have been part of and no one else knows about till today, said the author. ਉਹਨੇ ਕਿਹਾ ਮੈਂ ਇਹਦੇ ਜਿਹੜੇ ਇੰਕਸ਼ਾਫ ਕੀਤੇ ਨੇ ਉਹ ਪਹਿਲਾਂ ਕਿਸੇ ਨੇ ਨਹੀਂ ਕੀਤੇ ਕਿਉਂਕਿ ਮੈਂ ਉਹਨਾਂ ਦਾ ਹਿੱਸਾ ਰਿਹਾ। The chapter 9 of the book reveals the inside story of Operation Brass Tacks. ਇਸ chapter 9 ਇਸ ਕਹਾਣੀ ਨੂੰ ਕਹਿੰਦਾ। It was peace time in January 1987. ਪਾਕਿਸਤਾਨ ਵੱਲੋਂ ਕੋਈ ਭੜਕਾਟ ਨਹੀਂ ਸੀ। ਜਨਵਰੀ 1987 ਦੇ ਵਿੱਚ ਬਿਲਕੁਲ ਸ਼ਾਂਤਮਈ ਸਮਾਂ ਸੀ। That the Indian army began moving to the western border carrying live ammunition. ਕਿ ਲਾਈਵ ਐਮੂਨੀਸ਼ਨ ਦੇ ਨਾਲ ਬਾਰਡਰ ਵੱਲ ਭਾਰਤੀ ਫੌਜ ਨੇ ਕੂਚ ਕੀਤਾ। The citizens were told that it was an exercise. ਫੌਜੀ ਜਿਹੜੇ ਨੇ ਐਕਸਰਸਾਈਜ਼ ਕਰਦੇ ਰਹਿੰਦੇ ਨੇ, ਸਿਵਲੀਅਨ ਲੋਕਾਂ ਨੂੰ ਕਿਹਾ ਗਿਆ ਕਿ ਜੀ ਐਕਸਰਸਾਈਜ਼ ਹੈ ਜੀ। The book suggests that it could only be a preparation for a war. ਕਿ ਉਹਨਾਂ ਨੇ ਕਿਹਾ ਜੀ ਪਰ ਇਹ ਜਿਹੜੀ ਹੈ ਅਸਲ 'ਚ ਲੜਾਈ ਦੀ ਤਿਆਰੀ ਸੀ। Talking about the operation, Lieutenant General P. N. Soon said, Brass Tacks was no military exercise. It was a plan to build up a situation for a fourth war with Pakistan. And what is even more shocking is that the then Prime Minister Rajiv Gandhi was not aware of these plans of a war. ਕਿ ਰਾਜੀਵ ਗਾਂਧੀ ਨੂੰ ਇਹਦਾ ਪਤਾ ਵੀ ਨਹੀਂ ਸੀ ਔਰ ਇਹ ਅਸਲ 'ਚ ਪਾਕਿਸਤਾਨ ਨਾਲ ਚੌਥੀ ਜੰਗ ਦੀ ਤਿਆਰੀ ਸੀ। The author said it was General Sundarji, the then Chief of Army Staff and Minister of State for Defence, Arun Singh's plan to provoke Pakistan into launching an offensive in Kashmir. ਹੁਣ ਇਹ ਅਰੁਣ ਸਿੰਘ ਮੈਂ ਗਲਤ ਕਿਹਾ ਵੀ ਉਹ ਹੋਮ ਮਿਨਿਸਟਰੀ ਡਿਪਟੀ ਸੀ, ਉਹ ਮਿਨਿਸਟਰੀ ਆਫ ਡਿਫੈਂਸ ਸੀ। ਉਹਨੇ ਕਿਹਾ ਕਿ ਜੀ ਉਹ ਮਾਹੌਲ ਤਿਆਰ ਕਰ ਰਹੇ ਸੀ ਕਿ ਪਾਕਿਸਤਾਨ ਨੂੰ ਇੰਨਾ ਕੁ ਭੜਕਾਇਆ ਜਾਏ ਕਿ ਉਹ ਕਸ਼ਮੀਰ ਦੇ ਉੱਤੇ ਹਮਲਾ ਕਰੇ। An attack on Kashmir would be an attack on India, and in the garb of the exercise that India was already conducting, India would go into a full-fledged war with Pakistan. ਉਹਨੇ ਕਿਹਾ ਜੀ ਜਿਉਂ ਹੀ ਉਹ ਪਾਕਿਸਤਾਨ ਕਰੇਗਾ ਅਸੀਂ ਆਲਰੇਡੀ ਆਪਣਾ ਲਾਈਵ ਐਮੂਨੀਸ਼ਨ ਦੇ ਨਾਲ ਫੌਜ ਵੈਸਟਰਨ ਬਾਰਡਰ ਤੇ ਪਹੁੰਚਾ ਦਿੱਤੀ ਸੀ, ਅਸੀਂ full-fledged attack ਕਰਨਾ ਸੀ। Lieutenant General Hoon said it was during the dinner party on January 15, 1987, Army Day, that PM came to know about the exercise. ਕਿ ਹੁਣ ਇਹ ਜਿਹੜੀ ਤਿਆਰੀ ਹੈ ਇਹ ਜਨਵਰੀ ਦੇ ਸ਼ੁਰੂ 'ਚ ਕੀਤੀ ਹੈ ਤੇ 15 ਜਨਵਰੀ 1987 ਨੂੰ ਜਿਹੜਾ ਹੈ ਉਹ ਰਾਜੀਵ ਗਾਂਧੀ ਨੂੰ ਪਤਾ ਲੱਗਾ ਇੱਕ ਡਿਨਰ ਦੇ ਵਿੱਚ। ਉਹਦਾ ਉਹਨੇ ਡਾਇਲੌਗ ਦਿੱਤਾ ਹੈ। ਰਾਜੀਵ ਗਾਂਧੀ ਆਸਕਡ ਮੀ ਕਿ ਮੈਂ ਰਾਜੀਵ ਗਾਂਧੀ ਡਿਨਰ ਵੇਲੇ ਮੇਰੇ ਕੋਲ ਆਇਆ, ਉਹਨਾਂ ਨੇ ਮੈਨੂੰ ਪੁੱਛਿਆ ਹਾਊ ਇਜ਼ ਦਾ ਵੈਸਟਰਨ ਫਰੰਟ, ਕਿ ਪੱਛਮੀ ਫਰੰਟ ਦਾ ਕੀ ਹਾਲ ਹੈ। ਟੂ ਦਿਸ ਆਈ ਰਿਪਲਾਈਡ, ਇਹਦਾ ਮੈਂ ਜਵਾਬ ਦਿੱਤਾ, ਮਿਸਟਰ ਪ੍ਰਾਈਮ ਮਿਨਿਸਟਰ ਸਰ, the Western Army is in the fine fettle and very soon I shall be past our battle stations and will give you Sindh on one side and Lahore on the other, said the author. ਕਿ ਜੀ ਮੈਂ ਉਹਨਾਂ ਨੂੰ ਕਿਹਾ ਜੀ ਸਰ ਫਿਕਰ ਨਾ ਕਰੋ, ਬਹੁਤ ਜਲਦੀ ਅਸੀਂ ਆਪਣਾ ਬੈਰਕਾਂ ਚੋਂ ਬਾਹਰ ਨਿਕਲਾਂਗੇ, ਆਪਣੀਆਂ ਛਾਉਣੀਆਂ ਚੋਂ ਬਾਹਰ ਜਾਵਾਂਗੇ ਔਰ ਅਸੀਂ ਇੱਕ ਪਾਸੇ ਸਿੰਧ ਤੇ ਦੂਜੇ ਪਾਸੇ ਲਾਹੌਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ। ਰਾਜੀਵ ਵਾਸ ਟੋਟਲੀ ਐਗਹੈਸਟ ਐਂਡ ਵਿਜ਼ੀਬਲੀ ਐਂਗਰਡ ਕਿ ਸੁਣਦੇ ਹੀ ਰਾਜੀਵ ਗਾਂਧੀ ਜਿਹੜਾ ਗੁੱਸੇ ਨਾਲ ਭਰ ਗਿਆ ਔਰ ਪੂਰੀ ਤਰ੍ਹਾਂ ਜਿਹੜਾ ਉਹ ਗੁੱਸੇ 'ਚ ਸੀ। ਹੀ ਲੈਫਟ ਦਾ ਪਾਰਟੀ ਇਮੀਡੀਏਟਲੀ, ਉਹਨੇ ਇੱਕਦਮ ਪਾਰਟੀ 'ਚੋਂ ਚਲਾ ਗਿਆ। ਪ੍ਰਾਈਮ ਮਿਨਿਸਟਰ ਡਿਡਨਟ ਵਾਂਟ ਟੂ ਗੋ ਇਨਟੂ ਅ ਵਾਰ ਕਿਉਂਕਿ ਰਾਜੀਵ ਗਾਂਧੀ ਜੰਗ ਨਹੀਂ ਸੀ ਚਾਹੁੰਦਾ। Hence, on January 20th, Sundarji pleaded me to stop moving forward, he added. ਇਹ ਗੱਲ ਜਿਹੜੀ ਹੈ ਜਨਵਰੀ 15 ਦੀ ਰਾਜੀਵ ਗਾਂਧੀ ਨਾਲ ਹੁੰਦੀ ਹੈ ਔਰ ਇਹ ਕਹਿੰਦਾ ਵੀ ਜਨਵਰੀ 20 ਨੂੰ ਸੁੰਦਰ ਜੀ ਦੀ ਮੈਨੂੰ ਜਿਹੜੀ ਹੈ ਕਾਲ ਆਈ, ਮੈਸੇਜ ਆਇਆ ਕਿ ਵੀ ਮੈਂ ਜਿਹੜੀ ਫੌਜ ਦੀ ਐਡਵਾਂਸਮੈਂਟ ਹੈ ਉਹ ਰੋਕਦੇ ਹਾਂ। When one asked as to why Arun Singh and Sundarji would want a war while keeping the PM in the dark, Lieutenant General Hoon said it was a power game. Sundarji wanted to become a field marshal and Arun Singh wanted to become the prime minister. ਉਹਨੇ ਕਿਹਾ ਜੀ ਇਹ ਪਾਵਰ ਗੇਮ ਸੀ, ਉਹ ਜਿਹੜਾ ਉਹ ਫੀਲਡ ਮਾਰਸ਼ਲ ਬਣਨਾ ਚਾਹੁੰਦਾ ਸੀ ਜਿਵੇਂ SHF ਜੇ ਮਾਨਕ ਸ਼ਾਹ ਨੂੰ ਇੰਦਰਾ ਗਾਂਧੀ ਨੇ ਬਣਾਇਆ ਸੀ ਤੇ ਇਹ ਅਰੁਣ ਸਿੰਘ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ।
ਔਰ ਇਸ ਤੋਂ ਇਲਾਵਾ ਜਿਹੜਾ ਸਿੱਕਮ ਬਾਰੇ ਵੀ ਉਹਨੇ ਗੱਲ ਕੀਤੀ ਹੈ ਵੀ ਕਿਵੇਂ ਪੋਲੀਟੀਕਲ ਆਪਰੇਸ਼ਨ ਸੀ। ਔਰ ਇੱਕ ਗੱਲ ਜਿਹੜਾ ਹੋ ਸਕਦਾ ਕਿਤਾਬ 'ਚ ਮੋਰ ਡੀਟੇਲਸ ਹੋਣ ਕਿ ਈਵਨ ਉਹਨੇ ਇਹ ਕਿਹਾ ਵੀ ਇੱਕ ਸਟੇਜ ਤੇ ਗਿਆਨੀ ਜ਼ੈਲ ਸਿੰਘ ਵੀ ਫੌਜ ਦੀ ਮਦਦ ਦੇ ਨਾਲ ਜਿਹੜਾ ਉਹ ਰਾਜੀਵ ਗਾਂਧੀ ਨੂੰ ਡਿਸਮਿਸ ਕਰਕੇ ਕੰਟਰੋਲ ਕਰਨਾ ਚਾਹੁੰਦਾ ਸੀ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਕਨਫਲਿਕਟ ਚੱਲ ਰਿਹਾ ਸੀ। ਪਰ ਅਖੀਰਲੀ ਸਟੇਜ ਦੇ ਉੱਤੇ ਫਿਰ ਜਿਹੜਾ ਜ਼ੈਲ ਸਿੰਘ ਹੈ ਉਹਨੇ ਬੈਕ ਆਫ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਜਿਹੜਾ ਡੈਕੋਰੇਟਿਡ ਸੋਲਜਰ ਹੈ, ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਰਿਹਾ, ਇੱਕ ਹਿੰਦੂ ਹੈ। ਜੇ ਕੋਈ ਸਿੱਖ ਜਾਂ ਮੁਸਲਮਾਨ ਲਿਖਦਾ ਫਿਰ ਕਹਿੰਦਾ ਜੀ ਇਹ ਪਾਕਿਸਤਾਨ ਦੀ ISI ਨੇ ਲਿਖਾਤਾ, ਕਿਸੇ ਹੋਰ ਨੇ ਲਿਖਾਤਾ। ਪਰ ਇਹ ਹਕੀਕਤ ਬਿਆਨ ਕਰਦਾ ਹੈ ਕਿ ਕਿਵੇਂ ਭਾਰਤ ਦੇ ਵਿੱਚ ਵੀ ਲੋਕਤੰਤਰ ਦੇ ਨਾਂ ਥੱਲੇ ਫੌਜ ਕਿੰਨੀ ਪਾਵਰਫੁਲ ਹੈ ਔਰ ਕਿਸ ਹੱਦ ਤੱਕ ਇਹ ਜਾਂਦੀ ਹੈ। ਦੂਸਰੀਆਂ ਖਬਰਾਂ 'ਚ ਅਸੀਂ ਸਮਝਦੇ ਹਾਂ ਕਿ ਸਾਡਾ ਹਮੇਸ਼ਾ ਹੀ ਇਹ ਹੁੰਦਾ ਹੈ ਵੀ ਜਿਹੜੀ ਵੀ ਕੋਈ ਬਹਾਦਰ ਆਵਾਜ਼ ਉੱਠਦੀ ਹੈ ਜ਼ੁਲਮ ਦੇ ਖਿਲਾਫ, ਚੈਲੰਜ ਕਰਦੀ ਹੈ ਕਿਸੇ ਨੂੰ, ਉਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਉਹ ਭਾਵੇਂ ਉੱਥੇ ਬੈਠੀਆਂ ਲਖਾਰੀ ਹੋਣ, ਵੱਡੇ ਵੱਡੇ ਜਿਹੜੇ ਚਿੰਤਕ ਹੋਣ, ਔਰ ਖਾਸ ਤੌਰ ਤੇ ਜਿਵੇਂ ਗॉड ਆਫ ਸਮਾਲ ਥਿੰਗਸ ਜਿਸ ਨੇ ਲਿਖੀ ਕਿਤਾਬ, ਉਸ ਦਾ ਜਦੋਂ ਅਸੀਂ ਹਮੇਸ਼ਾ ਹੀ ਜ਼ਿਕਰ ਕਰਦੇ ਹਾਂ ਤੇ ਫਿਰ ਅਸੀਂ ਇਸ ਗੱਲ ਦੇ ਲਈ ਐਪਰੀਸ਼ੀਏਟ ਕਰਦੇ ਹਾਂ ਕਿ ਕਿਵੇਂ ਉੱਥੇ ਇਸ ਕਿਸਮ ਦੇ ਬਹਾਦਰ ਲੇਖਕ ਵੀ ਨੇ ਜਿਹੜੇ ਕਿ ਚੈਲੰਜ ਕਰਦੇ ਨੇ, ਜਿਹੜੇ ਕਿ ਸਿਸਟਮ ਨੂੰ ਜਿਹੜਾ ਹੈ ਉਹ ਸਿਸਟਮ ਦੇ ਸਾਹਮਣੇ ਖਲੋਂਦੇ ਨੇ। ਔਰ ਇਹੋ ਜਿਹੀ ਇੱਕ ਉਦਾਹਰਣ ਅੱਜ ਸਾਹਮਣੇ ਆਈ ਹੈ, ਨੈਨਤਾਰਾ ਸਹਿਗਲ, ਬੇਸ਼ੱਕ ਜਵਾਹਰ ਲਾਲ ਨਹਿਰੂ ਦੀ ਭਤੀਜੀ ਹੈ ਔਰ ਇਹ ਬੜੀ ਹੌਸਲੇ ਵਾਲੀ ਔਰਤ ਹੈ। ਇਹਨੇ ਇੰਦਰਾ ਗਾਂਧੀ ਨੇ ਜਦੋਂ 1975 ਦੇ ਵਿੱਚ ਐਮਰਜੈਂਸੀ ਲਾਈ ਸੀ ਤੇ ਇਹਨੇ, ਹਾਲਾਂਕਿ ਕਜ਼ਨ ਸੀ ਇੰਦਰਾ ਗਾਂਧੀ ਉਹਦੀ, ਸੋ ਇਹਨੇ ਇੰਦਰਾ ਗਾਂਧੀ ਦੀ ਮੁਖਾਲਫਤ ਕੀਤੀ ਸੀ ਕਿ ਵੀ ਇਹ ਬਿਲਕੁਲ ਗਲਤ ਹੈ, ਡੈਮੋਕ੍ਰੇਸੀ ਦਾ ਗਲਾ ਘੁੱਟਣਾ ਹੈ। ਔਰ ਨੈਨਤਾਰਾ ਸਹਿਗਲ ਬਹੁਤ ਅੱਛੀ ਲਿਖਾਰੀ ਹੈ ਔਰ ਇਸ ਦੀ ਕਿਤਾਬ ਨੂੰ, ਜਿਹੜੀ ਕਿਤਾਬ ਦਾ ਨਾਂ ਰਿਚ ਲਾਈਕ ਅਸ, ਇਸ ਨੂੰ 1985 ਦੇ ਵਿੱਚ ਜਿਹੜੀ ਹੈ ਉਹਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ। ਸੋ ਇਹਨੇ, ਨੈਨਤਾਰਾ ਸਹਿਗਲ ਨੇ ਅੱਜ ਆਪਣਾ ਸਾਹਿਤ ਅਕੈਡਮੀ ਅਵਾਰਡ ਵਾਪਸ ਕਰ ਦਿੱਤਾ। ਉਹਨੇ ਕਿਹਾ ਕਿ ਵੀ ਮੈਂ ਇਹ ਜੋ ਜ਼ੁਲਮ ਅੱਜ ਚੱਲ ਰਿਹਾ ਹੈ ਲੋਕਤੰਤਰ ਦੇ ਨਾਂ ਥੱਲੇ, ਫਾਸ਼ਿਸਟ, ਉਹਨੇ ਕਿਹਾ ਇਹ ਸਿਸਟਮ ਸਾਰਾ ਫਾਸ਼ੀਵਾਦੀ ਹੋ ਗਿਆ। ਜਿਹੜੇ ਲੋਕ ਆਵਾਜ਼ ਉਠਾਉਣ ਵਾਲੇ ਨੇ, ਆਜ਼ਾਦੀ ਦੀ ਗੱਲ ਕਰਨ ਵਾਲੇ ਨੇ, ਹੱਕਾਂ ਦੀ ਗੱਲ ਕਰਨ ਵਾਲੇ ਨੇ, ਉਹਨਾਂ ਨੂੰ ਮਾਰਿਆ ਜਾ ਰਿਹਾ। ਔਰ ਮੈਂ ਉਹਨਾਂ ਲੋਕਾਂ ਦੇ ਨਾਂ ਤੇ ਜਿਹੜਾ ਹੌਸਲਾ ਦਿਖਾ ਰਹੇ ਨੇ, ਮੈਂ ਇਸ ਸਾਹਿਤ ਅਕੈਡਮੀ ਦਾ ਜਿਹੜਾ ਅਵਾਰਡ ਮੈਨੂੰ ਦਿੱਤਾ ਉਹ ਮੈਂ ਵਾਪਸ ਕਰਦੀ ਹਾਂ। ਔਰ ਇਸ ਦੀ ਸਟੋਰੀ ਦੀ ਹੈਡਲਾਈਨ ਵੀ ਨੈਨਤਾਰਾ ਰਿਟਰਨ ਸਾਹਿਤ ਅਵਾਰਡ ਪ੍ਰੋਟੈਸਟਸ ਰਾਈਜ਼ਿੰਗ ਇਨਟੋਲਰੈਂਸ, ਕਿ ਇਹ ਜਿਹੜੀ ਅਸਹਿਣਸ਼ੀਲਤਾ ਵੱਧ ਰਹੀ ਹੈ। ਔਰ ਇਹਨੇ ਕਿਹਾ ਸਟੋਰੀ, ਐਮੀਨੈਂਟ ਆਥਰ ਐਂਡ ਨੀਸ ਆਫ ਜਵਾਹਰ ਲਾਲ ਨਹਿਰੂ ਨੈਨਤਾਰਾ ਸਹਿਗਲ ਟੁਡੇ ਰਿਟਰਨਡ the ਸਾਹਿਤ ਅਕੈਡਮੀ ਅਵਾਰਡ in protest against increasing intolerance towards the right to dissent in the country and Prime Minister Narendra Modi's silence on the reign of terror। ਕਿ ਇਹ ਜਿਹੜਾ ਜ਼ੁਲਮ ਹੋ ਰਿਹਾ ਹੈ, ਮੋਦੀ ਚੁੱਪ ਬੈਠਾ ਹੈ ਔਰ ਅਸਹਿਣਸ਼ੀਲ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ। ਔਰ ਬਾਕੀ ਉਹਦੇ ਨਾਵਲ ਦੀ ਗੱਲ ਹੈ, ਉਹਨੇ ਕਿਹਾ we did not the ruling ideology today is a fascist ideology and that is what is worrying me, ਕਿ ਅੱਜ ਫਾਸ਼ੀਵਾਦ ਦਾ ਰਾਜ ਹੈ, ਮੈਂ ਇਸ ਤੋਂ ਪਰੇਸ਼ਾਨ ਹਾਂ। We didn't have a fascist government until now. I am doing whatever I believe in। ਉਹਨੇ ਕਿਹਾ ਜੀ ਹੁਣ ਤੱਕ ਸਾਡਾ ਇਦਾਂ ਦਾ ਫਾਸ਼ੀਵਾਦ ਨਹੀਂ ਸੀ ਆਇਆ ਔਰ ਮੈਂ ਇਹ ਅਵਾਰਡ ਵਾਪਸ ਕਰ ਰਹੀ ਹਾਂ, ਜਿਸ 'ਚ ਮੈਂ ਯਕੀਨ ਕਰਦੀ ਹਾਂ ਉਹ ਮੈਂ ਛੱਡ ਰਹੀ ਹਾਂ। ਔਰ ਉਹਨੇ ਫਿਰ ਕਿਹਾ ਵੀ ਕਿਵੇਂ ਫਾਸ਼ੀਵਾਦੀ ਹੈ, ਸਾਈਟਿੰਗ ਵੇਰੀਅਸ ਇਨਸੀਡੈਂਟਸ ਆਫ ਕਿਲਿੰਗਸ ਆਫ ਰਾਈਟਰਸ ਐਂਡ ਰੈਸ਼ਨਲਿਸਟ, ਜਿਹੜੇ ਲੋਕ ਤਰਕ ਨਾਲ ਗੱਲ ਕਰਦੇ ਨੇ ਔਰ ਲਿਖਾਰੀ ਨੇ, ਉਹਨਾਂ ਦੇ ਕਤਲਾਂ ਦੀ ਗੱਲ ਕਰਦੇ ਆ। ਉਹਨਾਂ ਨੇ ਕਿਹਾ ਇਨਕਲੂਡਿੰਗ MM ਕਾਲਬੁਰਗੀ। ਹੁਣ MM ਕਾਲਬੁਰਗੀ ਬਹੁਤ ਵੱਡਾ ਕਨਾਡਾ ਜ਼ਬਾਨ ਦਾ ਰਾਈਟਰ ਸੀ, ਵਾਈਸ ਚਾਂਸਲਰ ਵੀ ਰਿਹਾ। ਉਹਨੂੰ ਪਿਛਲੇ ਦਿਨਾਂ 'ਚ ਹਿੰਦੂ ਜਿਹੜੇ ਅੱਤਵਾਦੀ ਨੇ ਉਹਨਾਂ ਨੇ ਮਾਰ ਮੁਕਾਇਆ। ਐਂਡ ਗੋਵਿੰਦ ਪੰਸਾਰੇ ਨੂੰ ਵੀ ਮਾਰਿਆ ਗਿਆ। She alleged rationalists who question superstition, anyone who questions any aspect of the ugly and dangerous distortion of Hinduism known as Hindutva, whether in the intellectual or artistic sphere or whether in terms of food habits and lifestyle, are being marginalized, persecuted or murdered। ਉਹਨੇ ਕਿਹਾ ਜੀ ਭਾਵੇਂ ਕਿਸੇ ਦੇ ਪਹਿਰਾਵੇ ਦਾ, ਕੋਈ ਖੁਰਾਕ ਦਾ ਮੁੱਦਾ ਹੈ ਜਾਂ ਹਿੰਦੂਤਵਾ ਦੇ ਨਾਲ ਡਿਸਐਗਰੀਮੈਂਟ ਹੈ, ਉਹਨਾਂ ਨੂੰ ਖੂੰਜੇ ਚਲਾਇਆ ਜਾ ਰਿਹਾ ਹੈ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ। ਮੋਸਟ ਰੀਸੈਂਟਲੀ ਇਹ ਵਿਲੇਜ ਬਲੈਕਸਮਿਥ ਮੁਹੰਮਦ
Akhlaq was dragged out of his home in Bishada village outside Delhi and brutally lynched on the supposed suspicion that beef was cooked in his home, the 88 years old author said in a statement. ਇਹ ਜਿਹੜੀ ਨੈਨਤਾਰਾ ਸਹਿਗਲ ਹੈ, ਇਹਦੀ ਉਮਰ 88 ਸਾਲ ਦੀ ਹੈ। ਉਹਨੇ ਕਿਹਾ ਜੀ ਹੁਣੇ ਹੀ ਜੋ ਦਿੱਲੀ ਦੇ ਨੇੜੇ ਹੋਇਆ, ਕਿਵੇਂ ਇੱਕ ਗਰੀਬ ਲੋਹਾਰ ਨੂੰ ਘਰੋਂ ਕੱਢ ਕੇ ਲਿੰਚ ਕਰ ਦਿੱਤਾ ਮੌਬ ਨੇ ਕਿ ਜੀ ਇਹ ਗਾਂ ਦਾ ਮਾਸ ਖਾ ਰਿਹਾ ਸੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਆਲਰੇਡੀ ਜਿਹੜਾ ਮੈਂ ਇਸ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਵੀ ਇਹ ਸਾਹਿਤ ਅਕੈਡਮੀ ਅਵਾਰਡ ਹਿੰਦੀ ਰਾਈਟਰ ਉਦੈ ਪ੍ਰਕਾਸ਼ ਨੇ ਵੀ ਵਾਪਸ ਕੀਤਾ ਔਰ ਕਨਾਡਾ ਜ਼ਬਾਨ ਦੇ 6 ਜਿਹੜੇ ਲੇਖਕ ਨੇ ਉਹਨਾਂ ਨੇ ਵੀ ਵਾਪਸ ਕੀਤਾ ਔਰ ਉਹਦੀ ਜਿਹੜੀ ਇਹ ਸਟੇਟਮੈਂਟ ਉਹ ਮਾਰਵਲਸ ਹੈ ਕਿ ਵੀ ਮੈਂ ਕਿਉਂ ਵਾਪਸ ਕਰ ਰਹੀ ਹਾਂ। ਉਹਨੇ ਕਿਹਾ ਇਨ ਮੈਮਰੀ ਆਫ ਦਾ ਇੰਡੀਅਨਸ ਹੂ ਹੈਵ ਬੀਨ ਮਰਡਰਡ, ਮੈਂ ਉਹਨਾਂ ਭਾਰਤੀਆਂ ਦੀ ਯਾਦ ਜਿਨ੍ਹਾਂ ਦਾ ਕਤਲ ਕੀਤਾ ਗਿਆ, ਇਨ ਸਪੋਰਟ ਆਫ ਆਲ ਇੰਡੀਅਨਸ ਹੂ ਅਪਹੋਲਡ ਦਾ ਰਾਈਟ ਟੂ ਡਾਈਸੈਂਟ, ਉਹਨਾਂ ਸਾਰੇ ਭਾਰਤੀਆਂ ਦੇ ਹੱਕ ਦੇ ਵਿੱਚ ਜਿਹੜੇ ਡਿਸਐਗਰੀ ਕਰਨ, ਡਾਈਸੈਂਟ ਹੁੰਦਾ ਵਿਰੋਧੀ ਆਵਾਜ਼ ਉਠਾਉਣ ਦੀ ਹਿੰਮਤ ਰੱਖਦੇ ਨੇ, ਐਂਡ ਆਫ ਆਲ ਡਾਈਸੈਂਟਰਸ ਹੂ ਨਾਓ ਲਿਵ ਇਨ ਫੀਅਰ ਐਂਡ ਅਨਸਰਟਨਟੀ, ਜਿਹੜੇ ਹਿੰਦੂਤਵਾ ਨਾਲ ਸਹਿਮਤ ਨਹੀਂ ਪਰ ਅੱਜ ਇੱਕ ਡਰ ਔਰ ਖੌਫ 'ਚ ਰਹਿ ਰਹੇ ਨੇ, ਉਹਨਾਂ ਸਭ ਦੇ ਨਾਂ, ਉਹਨਾਂ ਸਭ ਦੀ ਯਾਦ ਨੂੰ ਸਮਰਪਿਤ ਮੈਂ ਵਾਪਸ ਕਰ ਰਿਹਾ। ਆਈ ਐਮ ਰਿਟਰਨਿੰਗ ਮਾਈ ਸਾਹਿਤ ਅਕੈਡਮੀ ਅਵਾਰਡ ਉਹਨਾਂ ਦੀ ਯਾਦ ਦੇ ਵਿੱਚ। ਉਹਨੇ ਕਿਹਾ ਕਿ ਵੀ ਮੈਂ ਜਿਹੜਾ ਐਂਡ ਤੱਕ ਖਲੋਵਾਂਗੀ। Many people have been marginalized and a lot of Indians are living in fear of what might happen to them. The situation in the country is getting more serious and the Prime Minister is keeping mum. So ਅਸੀਂ ਬੀਬੀ ਨੈਨਤਾਰਾ ਸਹਿਗਲ ਦੇ ਇਸ ਹੌਸਲੇ ਦੀ ਦਾਦ ਦਿੰਦੇ, ਸੈਲੂਟ ਟੂ ਹਰ। ਔਰ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਕਿ ਇਹ ਬੜਾ ਹੌਸਲਾ ਚਾਹੀਦਾ ਹੁੰਦਾ ਹੈ। ਇਸ ਲਈ ਨਹੀਂ ਅਵਾਰਡ ਤਾਂ ਚਲੋ ਕੋਈ ਏਡੀ ਚੀਜ਼ ਨਹੀਂ, ਪਰ ਜਦੋਂ ਤੁਸੀਂ ਆਵਾਜ਼ ਉਠਾਉਂਦੇ ਹੋ ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਉਹਨਾਂ ਦੀ ਹਿੱਟ ਲਿਸਟ ਆ ਜਾਂਦੇ। ਹਿੰਦੂ ਤਵੀਆਂ ਨੇ ਇਸੇ ਤਰ੍ਹਾਂ ਜਿਹੜੇ ਮਾਰੇ ਗਏ ਨੇ ਉਹੀ ਨੇ ਜਿਨ੍ਹਾਂ ਨੇ ਆਵਾਜ਼ ਉਠਾਈ ਸੀ। ਔਰ ਕਲੋਜ਼ਿੰਗ 'ਚ ਇੱਕ ਖਬਰ ਜਿਹੜੀ ਅੱਜ ਸਵੇਰੇ ਤੋਂ ਪਹਿਲਾਂ ਬੜੀ ਗਲਤ ਇਨਫੋਰਮੇਸ਼ਨ ਦੇ ਨਾਲ ਸੀ, ਹੁਣ ਟ੍ਰਿਬਿਊਨ ਜਾਂ ਅਜੀਤ 'ਚ ਆਇਆ ਕਿ ਜੀ ਜੋਗਾ ਸਿੰਘ ਨਾਂ ਦੇ ਗ੍ਰੰਥੀ ਜਿਹੜੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿਛਲੇ 2 ਸਾਲ ਤੋਂ ਆਰਜ਼ੀ ਗ੍ਰੰਥੀ ਦੇ ਤੌਰ ਤੇ ਜਿਹੜੇ ਨੇ ਸੇਵਾ ਕਰਦੇ ਨੇ, ਉਹਨਾਂ ਨੇ ਜਿਹੜੇ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਮੱਲ ਸਿੰਘ ਦੇ ਉੱਤੇ ਕਿਰਚ ਦੇ ਨਾਲ ਹਮਲਾ ਕੀਤਾ। ਉਹ ਥੋੜੇ ਜਿਹੇ ਜ਼ਖਮੀ ਹੋਏ, ਪੱਟ ਤੇ ਲੱਗਾ, ਬੈਕ ਆਫ ਦਾ ਥਾਈ ਲਿਖੇ, ਲੇਕਿਨ ਜਿਹੜਾ ਉਹਨਾਂ ਨੂੰ ਫਿਰ ਉਹਨਾਂ ਦੇ ਸਿਕਿਉਰਿਟੀ ਗਾਰਡਾਂ ਨੇ ਦਬੋਚ ਲਿਆ ਔਰ ਜਿਹੜਾ ਅੰਦਰ ਲਿਜਾ ਕੇ ਮਾਰ ਕੁਟਾਈ ਕੀਤੀ, ਪੁਲਿਸ ਨੂੰ ਸੱਦਿਆ ਔਰ ਪੁਲਿਸ ਲੈ ਗਈ। ਔਰ ਗਿਆਨੀ ਮੱਲ ਸਿੰਘ ਜੀ ਨੇ ਬੜੀ ਦਰਿਆਦਿਲੀ ਦੇ ਨਾਲ ਹੁਣ ਇਹ ਜਿਹੜਾ ਫਰਮਾਨ ਦਿੱਤਾ ਹੈ ਕਿ ਜੀ ਬਿਲਕੁਲ ਮੈਂ ਐਸਪੀ ਨੂੰ ਕਿਹਾ ਕਿ ਜੀ ਇਹ ਭਾਵਕ ਹੋ ਕੇ ਇਹਨੇ ਕੀਤਾ, ਨੌਜਵਾਨ ਨੇ 25 ਸਾਲਾ ਜੋਗਾ ਸਿੰਘ, ਔਰ ਇਹਨੂੰ ਮਾਫ ਕਰ ਦਿੱਤਾ ਜਾਏ। ਹੁਣ ਇਹ ਕਹਾਣੀ ਜਦੋਂ ਆਈ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਇੱਕ ਮਿਸ ਇਨਫੋਰਮੇਸ਼ਨ ਹੁੰਦੀ ਹੈ, ਜਿਵੇਂ ਇੱਕ ਗੁਰਵਿੰਦਰ ਸਿੰਘ ਗੁਰੀ ਨਾਂ ਦੇ ਨੌਜਵਾਨ ਨੇ ਲੁਧਿਆਣੇ 'ਚ ਜਦੋਂ ਕਿ ਫਾਈਨਲ ਕਬੱਡੀ ਮੈਚ ਚੱਲ ਰਹੇ ਸੀ ਉਦੋਂ ਉਹਨੇ ਸਟੇਜ ਤੇ ਚੜ੍ਹ ਕੇ ਮਾਈਕ ਫੜ ਲਿਆ ਸੀ ਔਰ ਉਦੋਂ ਵੀ ਉਹਦਾ ਗੁਰਬਖਸ਼ ਸਿੰਘ ਦਾ ਵਰਤ ਚੱਲ ਰਿਹਾ ਸੀ। ਬੇਸ਼ੱਕ ਪੁਲਿਸ ਨੇ ਉਹਨੂੰ ਦਬੋਚ ਲਿਆ, ਮਾਈਕ ਤਾਂ ਉਹ ਜਿਹੜਾ ਸੌਂਗ ਚੱਲ ਰਿਹਾ ਸੀ ਉਹ ਪਿੱਛੋਂ ਚੱਲ ਰਿਹਾ ਸੀ, ਲੇਕਿਨ ਇੱਕ ਗੱਲ ਸਾਹਮਣੇ ਆਈ ਕਿ ਉਹਨੇ ਚੈਲੰਜ ਕੀਤਾ। ਔਰ ਜਿਹੜੀ ਇਮੀਡੀਏਟ ਖਬਰ ਆਈ ਸੀ ਉਸ ਤੋਂ ਬਾਅਦ ਕਿ ਜੀ ਸ਼ਰਾਬ ਦੇ ਨਸ਼ੇ 'ਚੋਂ ਧੁੱਤ ਸੀ। ਹਾਲਾਂਕਿ ਇਹ ਗੱਲ ਗਲਤ ਸੀ, ਪਰ ਇਹ ਹਮੇਸ਼ਾ ਜਦੋਂ ਇਹਨਾਂ ਦੀ ਕੋਈ ਇਸ ਕਿਸਮ ਦੀ ਪਲਾਂਟਡ ਸਟੋਰੀ ਹੁੰਦੀ ਹੈ ਜਾਂ ਕੋਈ ਰੀਅਲ ਨਾਇਕ ਨੂੰ ਇਹਨਾਂ ਨੇ ਜਿਹੜਾ ਉਹ ਗੰਦਲਾਣਾ ਹੁੰਦਾ ਤੇ ਫਿਰ ਇਸ ਕਿਸਮ ਦੀ ਜਾਣਕਾਰੀ ਹੁੰਦੀ ਹੈ। ਸੋ ਅੱਜ ਵੀ ਜਦੋਂ ਪਹਿਲੀ ਸਟੋਰੀ ਇਹ ਆਈ ਉਹਦੇ 'ਚ ਇਹ ਸੀ ਕਿ ਕੋਈ ਨਿਹੰਗ ਦੇ ਬਾਣੇ 'ਚ ਸੀ ਔਰ ਜਿਹੜਾ ਉਹ ਉੱਥੋਂ ਸ਼੍ਰੋਮਣੀ ਕਮੇਟੀ ਮੈਂਬਰ ਹੈ ਠੱਗ ਮਾਤਾ ਦੀਆਂ ਭੇਟਾਂ ਗਾਉਣ ਵਾਲਾ ਅਮਰਜੀਤ ਚਾਵਲਾ, ਉਹ ਕਹਿ ਰਿਹਾ ਸੀ ਜੀ ਉਹ ਨਸ਼ੇ ਦੇ ਵਿੱਚ ਸੀ, ਕੋਈ ਕਿਸੇ ਕਿਸਮ ਦਾ ਉਹਨੇ ਨਸ਼ਾ ਕੀਤਾ ਲੱਗਦਾ ਸੀ ਔਰ ਪਤਾ ਨਹੀਂ ਕੌਣ ਸੀ ਔਰ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਸੀਗਾ। ਹੁਣ ਜ਼ਾਹਰ ਹੈ ਕਿ ਜਿਵੇਂ ਲੁਧਿਆਣੇ ਵਾਲੀ ਘਟਨਾ 'ਚ ਇਹ ਮਿਸ ਇਨਫੋਰਮੇਸ਼ਨ ਸੀ, ਇਹ ਵੀ ਇਨੀਸ਼ੀਅਲੀ ਮਿਸ ਇਨਫੋਰਮੇਸ਼ਨ ਸੀ। ਔਰ ਈਵਨ ਸਾਡੇ ਜਿਹੜੇ ਐਡਵਾਈਜ਼ਰ ਨੇ ਇੱਕ ਉਹ ਮੈਂਸ਼ਨ ਕਰ ਰਹੇ ਸੀ, ਕਹਿਣ ਲੱਗੇ ਵੀ ਸਾਨੂੰ ਇਹ ਸਾਰਾ ਡਰਾਮਾ ਹੀ ਲੱਗਦਾ, ਅਦਰਵਾਈਜ਼ 25 ਸਾਲਾਂ ਦਾ ਬੰਦਾ ਜਿਹੜਾ ਉੱਥੋਂ ਇਨਸਾਈਡਰ ਹੈ, ਗ੍ਰੰਥੀ ਵੀ ਹੈ, ਜੇ ਉਹਨੇ ਹੀ ਅਟੈਕ ਹੀ ਕਰਨਾ ਹੈ। ਔਰ ਜਦੋਂ ਹੁਣ ਕਿਹਾ ਗਿਆ ਜੀ ਬੈਕ ਆਫ ਦਾ ਥਾਈ 'ਚ ਜ਼ਖਮ ਹੋਇਆ, ਪਰ ਜਦੋਂ ਤੁਸੀਂ ਦੇਖਦੇ ਹੋ ਕਿ ਜੀ ਦਲਜੀਤ ਸਿੰਘ ਚੀਮਾ ਤੇ ਦੂਜੇ ਉਵੇਂ ਬੈਠੇ ਨੇ ਦਰਬਾਰੀ ਬਣ ਕੇ ਸਾਹਮਣੇ, ਉਹ ਚੌਂਕੜੀ ਮਾਰ ਕੇ ਬੈਠੇ ਨੇ। ਗਿਆਨੀ ਮੱਲ ਸਿੰਘ ਕੋਈ ਜ਼ਖਮੀ ਲੱਗਦਾ ਹੀ ਨਹੀਂ ਤਾਂ ਕਿਰਚ ਮਾੜਾ ਮੋਟਾ ਵੀ ਲੱਗੇ, ਚਲੋ 2-4 ਟਾਂਕੇ ਲੱਗਦੇ ਨੇ, ਬੰਦਾ ਫਿਰ ਇਵੇਂ ਤਾਂ ਨਹੀਂ ਬਹਿੰਦਾ ਨਾ, ਕੋਈ ਨਾ ਕੋਈ ਹੁੰਦਾ। ਸੋ ਕੁਛ ਵੀ ਹੋਏ, ਦੇਖੋ ਅਸੀਂ ਜਿਵੇਂ ਹਮੇਸ਼ਾ ਹੀ ਬੇਲੋੜੀ ਹਿੰਸਾ ਦੇ ਅਸੀਂ ਹੱਕ 'ਚ ਨਹੀਂ ਹੈ। ਹੁਣ ਇਹ ਵੈਦਰ ਇਹਨਾਂ ਨੇ ਖੁਦ ਕੁਛ ਕੀਤਾ
ਜਾਂ ਉਸ ਗ੍ਰੰਥੀ ਨੇ ਜਿਹਨੂੰ ਅੱਜ ਸਵੇਰੇ ਨਸ਼ੇ ਵਾਲਾ ਬਣਾਇਆ ਹੋਇਆ ਸੀ, ਜਿਹੜੀ ਹੁਣ ਸਟੋਰੀ ਆਈ ਆ, ਉਹਨਾਂ ਨੇ ਕਿਹਾ ਜੀ ਉਹ ਬੜਾ ਇਕਾਂਤ 'ਚ ਰਹਿਣ ਵਾਲਾ, ਬੇਸ਼ੱਕ ਉਹ ਨੀਲੇ ਬਾਣੇ 'ਚ ਰਹਿੰਦਾ ਸੀ, ਬਾਣੀ ਪੜ੍ਹਦਾ ਸੀ, ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਸੀ ਕਰਦਾ। ਸੋ ਇਹ ਸੰਭਵ ਹੈ ਕਿ ਕਿਉਂਕਿ ਗ੍ਰੰਥੀ ਸੀ ਜਿਹੜਾ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਨਾਲ, ਉਹ ਦੋਨੋਂ ਇੱਕ ਦੂਜੇ ਨੂੰ ਜਾਣਦੇ ਵੀ ਹੋਣਗੇ, ਔਰ ਉਹਨੇ ਹੋ ਸਕਦਾ ਹੈ ਆਰਗੂਮੈਂਟ ਹੋਇਆ ਹੋਏ, ਉਸਨੇ ਕਿਹਾ ਹੋਏ ਕਿ ਵੀ ਜਥੇਦਾਰ ਜੀ ਤੁਸੀਂ ਇਹ ਜੋ ਕੀਤਾ ਹੈ ਸੌਦਾ ਸਾਧ ਦੇ ਮਾਮਲੇ 'ਚ, ਇਹ ਠੀਕ ਨਹੀਂ ਕੀਤਾ ਜੀ। ਔਰ ਇਹਨਾਂ ਨੇ ਕਿਹਾ ਕਿ ਵੀ ਨਾਲੇ ਤਾਂ ਇਹਦਾ ਜ਼ੁਬਾਨ ਬੰਦ ਕਰਾਓ, ਨਾਲੇ ਹੁਣ ਅਗਲੀ ਪ੍ਰਮੋਸ਼ਨ ਵੀ ਜੇ ਲੈਣੀ ਹੋਈ ਹੁੰਦਾ ਜੀ, ਦੇਖੋ ਸਿਕਿਉਰਿਟੀ ਦਮਦਮਾ ਸਾਹਿਬ ਵਾਲੇ ਨੂੰ ਜ਼ਿਆਦਾ ਮਿਲ ਗਈ, ਅਕਾਲ ਤਖਤ ਵਾਲੇ ਨੂੰ ਮਿਲ ਗਈ, ਇਹਨਾਂ ਨੂੰ ਹੁਣ 2 ਜਿਪਸੀਆਂ ਹੋਰ ਚਾਹੀਦੀਆਂ ਹੋਣੀਆਂ ਨੇ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਅਟੈਕ ਵਾਲੀ ਕਹਾਣੀ ਹੈ ਇਹ ਫਿਟ ਇਨ ਨਹੀਂ ਹੁੰਦੀ। ਹੁਣ ਜੇ ਕਿਰਚ ਦੇ ਨਾਲ ਹਮਲਾ ਤੁਰੇ ਜਾਂਦੇ ਨਾਲ ਜਦੋਂ ਤੱਕ ਓਵਰ ਪਾਵਰ ਕੀਤਾ ਹੈ, ਅਸੀਂ ਕੋਈ ਇਹ ਨਹੀਂ ਹੈ ਕਿ ਵੀ ਉਹ ਲੱਗਾ ਕਿਉਂ ਨਹੀਂ ਜਾਂ ਉਹਨਾਂ ਦਾ ਨੁਕਸਾਨ ਕਿਉਂ, ਅਸੀਂ ਇਸ ਪਾਰਟ ਨੂੰ ਨਹੀਂ ਕਹਿਣਾ ਚਾਹੁੰਦੇ, ਪਰ ਸਾਡਾ ਤਾਂ ਇਹ ਹੈ ਕਿ ਵੀ ਬਹੁਤ ਵਾਰ ਇਸ ਕਿਸਮ ਦੇ ਫੇਕ ਜਿਹੜੇ ਡਰਾਮੇ ਨੇ ਉਹ ਹਮਦਰਦੀ ਲੈਣ ਲਈ, ਫੋਕਸ ਲੈਣ ਲਈ, ਜਾਂ ਜੇ ਏਜੰਸੀਆਂ ਨੇ, ਜਿਹੜਾ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਗੁੱਸਾ ਬਣਿਆ ਹੋਇਆ ਹੈ, ਜੇ ਉਹਨਾਂ ਨੇ ਹੱਥ ਪਾਣਾ ਉਹਨਾਂ ਤੇ ਕਿ ਜੀ ਹੁਣ ਸੋਸ਼ਲ ਮੀਡੀਆ ਤੇ ਜਿਵੇਂ ਇਹਨਾਂ ਦੀ ਖਿਚਾਈ ਹੋ ਰਹੀ ਹੈ, ਤੇ ਫਿਰ ਕੀ ਕਰਨਗੇ? ਦੇਖੋ ਜੀ, ਮਰਡਰ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਜਿਹੜੇ ਨੇ ਛਾਪੇ ਵੀ ਮਾਰਨੇ ਸ਼ੁਰੂ ਕਰ ਦੇਣਗੇ। ਜਦੋਂ ਤੱਕ ਹੁਣ ਇੱਕ ਪਾਸੇ ਸਰਬੱਤ ਖਾਲਸਾ ਦਾ ਹੋ ਰਿਹਾ ਹੈ, ਦੂਜਾ ਹੋ ਰਿਹਾ, ਉਹਦੇ ਤੋਂ ਪਹਿਲਾਂ ਫੜੋ ਫੜਾਈ ਸ਼ੁਰੂ ਕਰ ਦੇਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਾਰੀ ਕਹਾਣੀ ਹੈ ਉਹਦਾ ਸਪਸ਼ਟ ਨਜ਼ਰੀਆ ਨਹੀਂ ਹੁੰਦਾ। ਹਾਂ, ਇਹ ਹੁਣ ਇੱਕਦਮ ਨਾਲ ਹੀ ਕੰਡੈਮਨੇਸ਼ਨ ਆ ਗਈ, ਅਕਾਲ ਤਖਤ ਨੇ ਕੰਡੈਮ ਕੀਤਾ, ਸ਼੍ਰੋਮਣੀ ਕਮੇਟੀ ਨੇ ਕੀਤਾ, ਦਲਜੀਤ ਸਿੰਘ ਚੀਮਾ ਜਿਹੜਾ ਸਭ ਤੋਂ ਵੱਡਾ ਟਾਊਟ ਹੈ, ਟੁਚਾ ਹੈ ਸੁਖਬੀਰ ਬਾਦਲ ਦਾ, ਔਰ ਈਵਨ ਇਹ ਗੱਲ ਜਿਹੜੀ ਇਕਬਾਲ ਸਿੰਘ ਨੇ ਵੀ ਕਹੀ ਸੀ, ਜਿਨ੍ਹਾਂ ਦੇ ਨਾਲ ਉਹ ਨਾਰਾਜ਼ ਸੀ, ਔਰ ਜਥੇਦਾਰ ਆਨੰਦਗੜ੍ਹ ਨੇ ਵੀ, ਜਿਹੜੇ ਹੁਕਮਨਾਮੇ ਲਿਖੇ ਲਿਖਾਏ ਹੁੰਦੇ ਨੇ ਜਿਨ੍ਹਾਂ ਨੂੰ ਇਹ ਇਲਾਹੀ ਹੁਕਮ ਦੱਸਦੇ ਨੇ, ਉਹ ਪਿੱਛੇ ਬਹਿ ਕੇ ਮਹਿਤਾ, ਚਾਵਲਾ ਤੇ ਇਹ ਖਾਸ ਦਲਜੀਤ ਚੀਮਾ ਬੈਠਾ ਹੁੰਦਾ। ਨਾਨਕਸ਼ਾਹੀ ਕੈਲੰਡਰ ਵੀ ਜਿਹੜਾ ਉਸ ਨੂੰ ਦਾ ਜਿਹੜਾ ਬੇੜਾਗਰ ਕੀਤਾ ਇਹਨੇ ਚੀਮੇ ਨੇ ਕੀਤਾ, ਤੇ ਚੀਮਾ ਕਹਿੰਦਾ ਜੀ ਜਿਹੜੇ ਰੱਬ ਦਾ ਨਾਮ ਲੈਣ ਵਾਲੇ ਹੁੰਦੇ ਨੇ ਉਹਨਾਂ ਨੂੰ ਰੱਬ ਆਪ ਹੀ ਬਚਾਉਂਦਾ ਜੀ, ਇਹ ਉਹਨਾਂ ਨੇ ਬਚਾ। ਸੋ ਇਸ ਸਾਰੇ ਤੋਂ ਜਿਸ ਕਿਸਮ ਦਾ ਰਿਐਕਸ਼ਨ ਔਰ ਜਿਸ ਕਿਸਮ ਦਾ ਹੈ, ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਇਹਨਾਂ ਦੇ ਸਿਕਿਉਰਿਟੀ ਫੋਰਸਿਸ ਨੇ ਉਹ ਕ੍ਰੈਕਡਾਊਨ ਕਰਨਗੀਆਂ ਪੰਜਾਬ 'ਚ। ਨੌਜਵਾਨ ਜਿਹੜੇ ਹੁਣ ਕਈ ਜਿਹੜੇ ਇਸ ਫੈਸਲੇ ਤੋਂ ਬਾਅਦ ਗੁੱਸੇ 'ਚ ਹੋ ਕੇ ਫੋਨ ਕਾਲਾਂ ਵੀ ਕਰ ਰਹੇ ਹੋਣਗੇ, ਉਹਨਾਂ ਨੂੰ ਟਰੈਕ ਕਰ ਰਹੇ ਨੇ, ਔਰ ਆਲਰੇਡੀ ਇਸ ਕਿਸਮ ਦਾ ਇੱਕ ਵਾਕਿਆ ਮਾਲਵੇ ਦੇ ਹਵਾਲੇ ਨਾਲ ਆਇਆ ਕਿ ਉੱਥੋਂ ਦਾ ਇੱਕ ਚੰਗਾ, ਜਿਨ੍ਹਾਂ ਨੇ ਸੰਘਰਸ਼ ਕਮੇਟੀ ਨਾਲ ਵੀ ਸੰਬੰਧਤ ਹੈ, ਮੱਕੜ ਦੇ ਨਾਲ ਉਹਨਾਂ ਦੀ ਜਿਹੜੀ ਹੈ ਫੋਨ ਦੇ ਉੱਤੇ ਬਹਿਸਬਾਜ਼ੀ ਹੋਈ, ਔਰ ਅਗਲੇ ਦਿਨ ਜਿਹੜੀ ਹੈ ਸ਼੍ਰੋਮਣੀ ਕਮੇਟੀ, ਪੁਲਿਸ ਔਰ ਮੱਕੜ ਦੇ ਰਿਸ਼ਤੇਦਾਰ ਉਹਨੂੰ ਘਰੋਂ ਚੁੱਕਿਆ, ਉਸ ਨੂੰ ਬੜਾ ਪ੍ਰੋਮੀਨੈਂਟ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਔਰ ਉਹਨੂੰ ਮਾਰ ਕੁਟਾਈ ਕਰਦੇ ਉਹ ਲੈ ਗਏ, ਔਰ 2 ਦਿਨ ਤੋਂ ਗਾਇਬ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਉਸ ਸਾਰੀ ਲਾਈਨ ਦਾ ਜਿਹੜਾ ਇੱਕ ਅਗਲਾ ਹਿੱਸਾ ਹੋਏਗਾ, ਕਿਉਂਕਿ ਇਹ ਹੁਣ ਟੈਰਰ ਦੇ ਨਾਲ, ਡਰ ਦੇ ਨਾਲ ਜਿਹੜਾ ਇਹ ਸਾਰੀ ਆਵਾਜ਼ ਨੂੰ ਜਿਹੜੀ ਡਾਈਸੈਂਟ ਦੀ ਹੈ ਉਹ ਚੁੱਪ ਕਰਵਾ ਰਹੇ ਨੇ, ਪਰ ਵਿਰੋਧੀ ਆਵਾਜ਼ਾਂ ਨਿਕਲ ਰਹੀਆਂ। ਈਵਨ ਗਿਆਨੀ ਪਿੰਦਰਪਾਲ ਸਿੰਘ ਜਿਹੜਾ ਉਹਨਾਂ ਦੀ ਅੱਜ ਮੈਂ ਸਟੇਟਮੈਂਟ ਦੇਖ ਰਿਹਾ ਸੀ, ਅਜੀਤ 'ਚ ਲੱਗੀ, ਉਹਨਾਂ ਨੇ ਕਿਹਾ ਜੀ ਇਸ ਹਿਰਦੇ ਵਲੂੰਦਰੇ ਗਏ ਨੇ ਸਿੱਖ ਸੰਗਤਾਂ ਦੇ, ਔਰ ਇਹਦੇ ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ। ਸੋ ਜਿਹੜੇ ਈਵਨ ਬਾਦਲ ਖੈਮੇ ਦੇ ਵਿੱਚ ਐਜ਼ ਏ ਐਡਮਾਇਰਰ ਜਾਂ ਐਜ਼ ਏ ਸਾਇਲੈਂਟ ਲੋਕ ਵੀ ਸੀ, ਉਹ ਵੀ ਇਸ ਦੇ ਉੱਤੇ ਆਵਾਜ਼ ਚੁੱਕ ਰਹੇ ਨੇ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੀ ਗੱਲ ਜਿਹੜੀ ਹੈ ਇਸ ਇੱਕ ਵੱਡਾ ਸੈਟਅਪ ਦਾ ਹਿੱਸਾ ਵੀ ਹੋ ਸਕਦੀ ਹੈ, ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਪੁਲਿਸ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ। ਸੋ ਇਹ ਅੱਜ ਦੇ ਮੁੱਦੇ ਨੇ।